ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਵਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 15 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਮਾਨ ਸਾਹਿਬ ਤੋਂ, ਮੁੱਖ ਮੰਤਰੀ ਸਾਹਿਬ ਤੋਂ। ਮੁੱਖ ਮੰਤਰੀ ਸਾਹਿਬ ਦੀ ਕਹਿੰਦੇ ਹੁਣ ਮੰਜੀ ਜਿਹੜੀ ਕਿ ਮੰਡੀ ਦੇ ਵਿੱਚ ਡੱਠੀ ਹੈ ਉਹ ਉਡੀਕ ਰਹੀ ਹੈ ਜੀ ਉਹਨਾਂ ਨੂੰ। ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸਨ ਜੀ, ਜਦੋਂ ਮੈਂਬਰ ਪਾਰਲੀਮੈਂਟ ਸਨ ਜਾਂ ਚੋਣਾਂ ਲੜਦੇ ਸਨ, ਚੋਣ ਰੈਲੀਆਂ ਕਰਦੇ ਸਨ, ਤਦ ਉਹ ਅਕਸਰ ਕਹਿੰਦੇ ਸੀ ਕਿ ਜਦੋਂ ਕਿਸਾਨੀ ਮਸਲਾ ਆਉਂਦਾ ਸੀ, ਮੰਡੀਆਂ ਦੀ ਦਿੱਕਤ ਆਉਂਦੀ ਸੀ, ਮੈਂ ਤਾਂ ਮੰਜੀ ਡਾਹ ਕੇ ਮੰਡੀ 'ਚ ਬੈਠ ਜਾਣਾ ਜੀ, ਮੈਂ ਤਾਂ ਇੱਥੇ ਹੀ ਰਹੂੰਗਾ ਤੁਹਾਡੇ 'ਚ। ਮੈਂ ਤਾਂ ਜੀ ਮਤਲਬ ਮੋਟਰ ਵਾਲੇ ਕੋਠੇ ਤੇ ਵੀ ਮੰਜਾ ਡਾਹ ਕੇ ਮੱਛਰਦਾਨੀ ਲਾ ਕੇ ਪੈਂਦਾ ਰਿਹਾ, ਮੈਨੂੰ ਸਾਰਾ ਪਤਾ ਹੈ। ਫਿਰ ਸਰਕਾਰ ਬਣ ਗਈ ਸਾਡੀ, ਸਰਕਾਰ ਤਾਂ ਪਿੰਡਾਂ 'ਚੋਂ ਚੱਲੂਗੀ, ਸੱਥਾਂ 'ਚੋਂ ਚੱਲੂਗੀ, ਹੈ ਨਾ ਜੀ, ਚੰਡੀਗੜ੍ਹੋਂ ਨਹੀਂ ਚੱਲਣੀ। ਇਹ ਸਾਰੇ ਵਾਰਤਾਲਾਪ ਉਹਨਾਂ ਦੇ ਬਹੁਤ ਪ੍ਰਚਲਿਤ ਨੇ ਜੀ। ਖਾਸ ਕਰਕੇ ਕਿਸਾਨਾਂ ਨੂੰ ਇਹ ਹੌਸਲਾ ਦੇਣ ਵਾਲਾ ਕਿ ਜਦੋਂ ਤੱਕ ਥੋੜਾ ਦਾਣਾ ਨਹੀਂ ਚੱਕ ਹੁੰਦਾ ਤਦ ਤੱਕ ਭਗਵੰਤ ਮਾਨ ਦੀ ਮੰਜੀ ਮੰਡੀ 'ਚ ਢੇਈ ਰਹੂਗੀ। ਮੰਜੀ ਤਾਂ ਹੈਗੀ ਅੱਜ ਨਾ ਮਾਨ ਸਾਹਿਬ, ਤੁਸੀਂ ਨਹੀਂ ਲੱਭੇ। ਸਹੀ। ਜੋ ਪੰਜਾਬ ਦੇ ਵਿੱਚ ਇਸ ਮੌਕੇ ਕਿਸਾਨੀ ਦੀ ਹਾਲਤ ਹੈ, ਪੂਰੇ ਅਪ੍ਰੈਲ ਮਹੀਨੇ 'ਚ ਗੱਲ ਕਰਦੇ ਹਾਂ ਜਦੋਂ ਬੰਦਾ ਸਭ ਤੋਂ ਵੱਧ ਬਾਗੋ ਬਾਗ ਹੋਵੇ ਕਿ ਫਸਲ ਆ ਗਈ ਹੋਵੇ ਤੇ ਇਹਨਾਂ ਮੰਡੀ 'ਚ ਵਿਕ ਗਈ ਹੋਵੇ, ਕਿਸੇ 4 ਪੈਸੇ ਹੋਣ। ਇਹ ਉਸ ਸਮੇਂ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਢੇਰ ਲੱਗੇ ਨੇ ਕਣਕ ਦੇ, ਅੰਬਾਰ ਲੱਗੇ ਨੇ, ਇੱਥੋਂ ਤੱਕ ਕਿ ਮੰਡੀਆਂ ਨੂੰ ਜਾਣ ਵਾਲੇ ਰਾਹਾਂ ਦੇ ਸੱਜੇ ਖੱਬੇ ਵੀ ਢੇਰੀਆਂ ਲਾਉਣੀਆਂ ਪੈ ਗਈਆਂ, ਮੰਡੀਆਂ 'ਚ ਥਾਂ ਨਹੀਂ ਬਚ ਰਹੀ। ਤੇ ਤੁਸੀਂ ਜਨਾਬ ਕਦੇ ਉਧਰ ਨੂੰ ਜਾਂਦੇ ਨਹੀਂ ਗਏ। ਚਿੜੀ ਦੇ ਪੰਜੇ ਜਿੱਡਾ ਪੰਜਾਬ ਮੁੱਖ ਮੰਤਰੀ ਸਾਹਿਬ ਤੁਹਾਡੇ ਕਹਿਣ ਦੇ ਹਿਸਾਬ ਨਾਲ ਹੈ ਨਾ, ਤੇ ਚੋਪਰ ਤੋਂ ਥੱਲੇ ਉਤਰ ਕੇ ਵੀ ਕਦੇ ਨਾਪ ਲਓ ਉਹਨੂੰ। ਜਦੋਂ ਚੋਪਰ ਨਾਲ ਹੀ ਨਾਪਣਾ ਫਿਰ ਤਾਂ ਚਿੜੀ ਤੋਂ ਪੰਜੇ ਤੋਂ ਵੀ ਛੋਟਾ ਹੋ ਜਾਣਾ ਉਹ ਤਾਂ। ਜੀ ਸਹੀ। ਤੇ ਜੇ ਸੜਕੋਂ ਸੜਕੀ ਜਾਓ ਤਾਂ ਤੁਹਾਡੀ ਕਿਤੇ ਨਜ਼ਰ ਪਵੇ। ਆ ਕੱਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਬੱਸ ਆ ਰਹੀ ਸੀ ਵਾਪਸ ਸ਼ਰਧਾਲੂਆਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੀ, ਤੇ ਉਹ ਇੱਕ ਕਹਿੰਦੇ ਜੀ ਸੜਕ ਤੇ ਟੋਆ ਇਹੋ ਜਿਹਾ ਸੀਗਾ ਕਿ ਉਹ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਜਾ ਕੇ ਪਲਟ ਗਈ ਤੇ 8 ਤੋਂ ਵੱਧ ਸ਼ਰਧਾਲੂ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਤੇ 22 ਤੋਂ ਵੱਧ ਜ਼ਖਮੀ ਨੇ। ਮਾਨ ਸਾਹਿਬ ਜੇ ਸੜਕ ਤੇ ਜਾਓ ਤਾਂ ਪਤਾ ਲੱਗੇ ਸੜਕਾਂ ਦੇ ਲੋਕਾਂ ਦੀ ਦਿੱਕਤ ਕੀ ਹੈ। ਸਹੀ ਹੈ। ਤੇ ਇਸੇ ਤਰ੍ਹਾਂ ਜੇ ਕਦੇ ਮੰਡੀਆਂ ਕੋਲੋਂ ਲੰਘੋ ਤਾਂ ਤੁਹਾਨੂੰ ਪਤਾ ਲੱਗੇ। ਤੁਸੀਂ ਇਹ ਦੇਖੋ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆਪਣੇ ਆਪ ਨੂੰ ਪਿੰਡਾਂ ਚੋਂ ਕਹਾਉਂਦੇ ਨੇ, ਉਹ ਮੁੱਖ ਮੰਤਰੀ ਭਗਵੰਤ ਮਾਨ ਨਾ ਤਾਂ ਕਿਸਾਨਾਂ ਦੀ ਹੜ੍ਹਾਂ ਦੇ ਮਸਲੇ 'ਚ ਕੋਈ ਬਾਤ ਪੁੱਛ ਸਕੇ, ਨਾ ਉਹ ਮਜ਼ਦੂਰਾਂ ਦੀ ਮਨਰੇਗਾ ਵਾਲੇ ਮਸਲੇ ਤੇ ਕਿਤੇ ਚਾਰਜ ਕਰ ਸਕੇ। ਜੀ। ਨਾ ਹੀ ਹੁਣ ਜਦੋਂ ਮੌਸਮ ਦੀ ਮਿਜਾਜ਼ ਵਿਗੜਿਆ ਤੇ ਗੜੇਮਾਰੀ ਹੋਈ, ਸਾਰਾ ਕੁਝ ਹੋਈ, ਤਾਂ ਫਿਰ ਉਹ ਖਰੀਦ ਦੇ ਵਿੱਚ ਨੋਰਮ ਵੀ ਨਰਮ ਨਹੀਂ ਕਰਾ ਸਕਿਆ ਅਜੇ ਤੱਕ। ਹਾਲੇ ਤੱਕ ਆੜਤੀਆਂ ਵਾਲਾ ਮਸਲਾ ਹੱਲ ਨਹੀਂ ਹੋਇਆ। ਆੜਤੀਆਂ ਨੇ ਆਪੇ ਹੜਤਾਲ ਵਾਪਸ ਲੈ ਲਈ, ਪਰ ਕੇਂਦਰ ਕਹਿੰਦਾ ਵੀ ਕੇਂਦਰੀ ਏਜੰਸੀਆਂ ਕਹਿੰਦੀਆਂ ਅਸੀਂ ਨਹੀਂ ਖਰੀਦੀਆਂ, ਸਾਨੂੰ ਨਿਯਮ ਨਰਮ ਕਰਕੇ ਲਿਆ ਦਿਓ ਤੇ ਫਿਰ ਅਸੀਂ ਖਰੀਦ ਲਿਆਂਗੇ। ਬਈ ਕੋਈ ਚਾਰਜ ਵੀ ਕਰਦੇ ਦਿਖਣ ਤਾਂ ਸਹੀ ਮੁੱਖ ਮੰਤਰੀ ਸਾਹਿਬ। ਰੈਲੀਆਂ ਤੋਂ ਹੀ ਵੇਲ ਨਹੀਂ, ਚੋਣ ਪ੍ਰਚਾਰ ਤੋਂ ਹੀ ਵੇਲ ਨਹੀਂ। ਤੇ ਸਾਡੇ ਨਾਲ ਲੱਗਦਾ ਸਾਡਾ ਗਵਾਂਢੀ ਸੂਬਾ ਹਰਿਆਣਾ, ਤੇ ਹਰਿਆਣੇ ਨੂੰ ਛੂਟ ਮਿਲ ਗਈ ਹੈ। ਠੀਕ ਆ। ਅੱਛਾ। ਜੇ ਮੀਂਹ ਸਾਡੇ ਵਰਿਆ ਤਾਂ ਉਧਰ ਵੀ ਵਰਿਆ, ਜੇ ਮੌਸਮ 'ਚ ਗਰਮੀ ਅਚਾਨਕ ਸਾਡੇ ਆਈ ਤਾਂ ਉਧਰ ਵੀ ਆਈ ਹੈ। ਤੇ ਉਹਦਾ ਨਤੀਜਾ ਦਾਣਾ ਉੱਥੇ ਵੀ ਸੁੰਗੜਿਆ, ਉੱਥੇ ਵੀ ਮੋਜੂ ਹੋਇਆ, ਉੱਥੇ ਵੀ ਛੋਟਾ ਹੋਇਆ, ਤੇ ਉੱਥੇ ਵੀ ਨਮੀ ਵੱਧ ਹੈ ਕਣਕ ਦੇ ਵਿੱਚ। ਤੇ ਉੱਥੇ ਕੱਲ ਹੁਕਮ ਆ ਗਏ ਵੀ ਠੀਕ ਹੈ ਨਾਰਮਲ ਛੂਟ ਦਿੰਦੇ ਆ। ਬਈ ਇਹ ਅੱਡ ਚਿੱਠੀਆਂ ਭੇਜਣ ਦੀ ਬਜਾਏ ਇੱਕ ਦੀ 2 ਕਾਪੀਆਂ ਕਰ ਲੈਂਦੇ ਤੇ ਪੰਜਾਬ ਦੀ ਨਾ ਹਰਿਆਣੇ ਥਾਂ ਤੇ ਪੰਜਾਬ ਹੀ ਲਿਖਣਾ ਸੀ ਨਾ। ਸਹੀ ਹੈ।
ਜੇ ਕੇਂਦਰ ਉਹਨੂੰ ਛੂਟ ਦੇ ਸਕਦਾ ਹੈ ਤਾਂ ਪੰਜਾਬ ਨੂੰ ਛੂਟ ਦੇਣ 'ਚ ਦੇਰੀ ਕਿਉਂ ਹੈ? ਜੀ ਸਹੀ ਹੈ। ਜੇ ਗੜੇਮਾਰੀ ਹੋਣ ਤੇ ਰਾਜਸਥਾਨ ਦੇ ਕਿਸਾਨਾਂ ਦੇ ਖਾਤੇ 'ਚ ਸਿੱਧੇ ਪੈਸੇ ਆ ਸਕਦੇ ਆ ਤੇ ਪੰਜਾਬ ਨੂੰ ਕਿਉਂ ਨਹੀਂ ਆਏ? ਤੇ ਫਿਰ ਇਹਦਾ ਮਤਲਬ ਕੀ ਮੰਨੀਏ? ਵਿਤਕਰਾ ਜਾਂ ਲੋਕਾਂ ਦੇ ਮਨਾਂ ਤੇ ਛਾਪ ਛੱਡਣੀ ਹੈ ਕਿ ਸਾਨੂੰ ਜਿਤਾਓਗੇ ਤਾਂ ਤੁਹਾਡੀ ਬਾਹ ਫੜਾਂਗੇ, ਨਹੀਂ ਅਸੀਂ ਨਹੀਂ ਫੜਦੇ। ਸਹੀ ਗੱਲ। ਪਰ ਉਹ ਵੀ ਸਭ ਨੂੰ ਪਤਾ ਕਿ ਕਿਹੋ ਜੀ ਬਾਹ ਫੜਦੇ ਨੇ ਤੇ ਕਿਸ ਤਰ੍ਹਾਂ ਫੜਦੇ ਨੇ। ਹੁਣ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਤੋਂ ਭਗੌੜੇ ਨੇ ਜੀ। ਪੰਜਾਬ ਦੀਆਂ ਮੰਡੀਆਂ 'ਚ ਮਤਲਬ 1 ਤਰੀਕ ਤੋਂ ਖਰੀਦ ਸ਼ੁਰੂ ਆ ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਸਾਡੇ 16 ਅਪ੍ਰੈਲ ਚੜ੍ਹ ਗਈ ਤੇ ਲੰਘੀ 15 ਅਪ੍ਰੈਲ ਨੂੰ ਇੱਕ ਦਿਨ ਦੇ ਵਿੱਚ 2.5 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਕੱਲ ਇੱਕ ਦਿਨ 'ਚ ਮੰਡੀਆਂ 'ਚ ਆਈ ਆ ਤੇ ਖਰੀਦ ਲੱਭ ਰਹੀ ਰਹੀ ਕਿਤੇ। ਸੋ ਇੱਥੋਂ ਦਾ ਲਾ ਲਓ ਕਿ ਸਥਿਤੀ ਕਿੰਨੀ ਹੋਊਗੀ। ਹੁਣ ਉਮੀਦ ਆ ਬਸ ਕਿ ਜੀ ਹਾਂ ਹਰਿਆਣਾ ਨੂੰ ਛੁੱਟ ਮਿਲ ਗਈ ਤਾਂ ਸਾਨੂੰ ਵੀ ਮਿਲ ਜੂਗੀ। ਸਾਡੀ ਸਰਕਾਰ ਚਾਰਜਿੰਗ ਕਿੱਥੇ ਕਰਦੀ ਫਿਰਦੀ ਆ। ਹਾਂ, ਇਹ ਬੀਜੇਪੀ ਦੇ ਕਈ ਲੀਡਰ ਲੱਗੇ ਨੇ ਕਿ ਦੇਖਿਓ ਜੀ ਸਾਨੂੰ ਨਾ ਕਿਤੇ ਲੋਕ ਘੇਰਨ ਲੱਗ ਜਾਣ, ਇਸ ਲਈ ਛੇਤੀ ਕਰ ਦੋ ਜੀ, ਕੁਝ ਕਰ ਦੋ ਜੀ। ਉਹ ਤਾਂ ਇਸ ਲਈ ਲੱਗੇ ਨੇ ਕਿ ਅਸੀਂ ਪਿੰਡਾਂ 'ਚ ਵੜਨਾ ਹੈ, ਵੋਟਾਂ ਮੰਗਣੀਆਂ। ਸਹੀ ਹੈ। ਤੇ ਪਰ ਸਰਕਾਰ ਮੰਗ ਚਾਰਜ ਹੋਈ ਕਰਦੀ ਕਿਤੇ ਨਜ਼ਰ ਨਹੀਂ ਆਉਂਦੀ। ਮਾਨ ਸਾਹਿਬ ਕਦੇ ਮੰਜੀ ਤੇ ਪੈ ਕੇ ਦੇਖੋ ਜਾ ਕੇ, ਮੰਡੀ 'ਚ ਲੱਗ ਜੂ ਪਤਾ ਕਿ ਹਾਂ ਮੱਛਰ ਕਿੰਨਾ ਕੁ ਵੜਦਾ ਤੇ ਹਾਲਤ ਕੀ ਆ। ਸਹੀ ਗੱਲ ਹੈ, ਬਿਲਕੁਲ ਕਹਿਣਾ ਹੀ ਸੌਖਾ ਜੀ। ਅਗਲੀ ਗੱਲ ਕਰੀਏ, ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਮਾਸਟਰ ਬਣ ਗਏ, ਵਿਧਾਇਕਾਂ ਤੇ ਮੰਤਰੀਆਂ ਦੀ ਕਲਾਸ ਲਈ ਹੈ ਜੀ। ਮਾਸਟਰ ਜੀ ਦੇ ਮੁੰਡੇ ਮਾਸਟਰ ਵੀ ਤਾਂ ਬਣੇ ਸਕਦੇ ਜੀ, ਫਿਰ ਕੀ ਹੋਇਆ? ਸਹੀ ਗੱਲ। ਮਾਸਟਰ ਜੀ ਦੇ ਮੁੰਡਿਆਂ ਨੇ ਹੈੱਡ ਮਾਸਟਰ ਦੀ ਹਦਾਇਤ ਤੇ ਵਾਈਸ ਪ੍ਰਿੰਸੀਪਲ ਨੂੰ ਨਾਲ ਬਿਠਾ ਕੇ, ਮਨੀਸ਼ ਸਿਸੋਦੀਆ ਨੂੰ ਨਾਲ ਬਿਠਾ ਕੇ ਆਪਣੇ ਐਮਐਲਏ ਤੇ ਆਪਣੇ ਮੰਤਰੀਆਂ ਦੀ ਕਲਾਸ ਲਈ। ਠੀਕ ਹੈ ਜੀ। ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਿੱਧੇ ਹੀ ਆਪਣੇ ਐਮਐਲਏ ਨੂੰ ਕਹਿੰਦੇ ਵੀ ਦੇਖੋ ਮੈਂ ਜਿੰਨਾ ਕੁ ਗ੍ਰਾਫ ਉੱਪਰ ਚੱਕ ਕੇ ਆਉਣਾ ਪਾਰਟੀ ਦਾ, ਤੁਸੀਂ ਉਹਨਾਂ ਥੱਲੇ ਡੇਗ ਦਿੰਦੇ ਹੋ। ਉਹਨੇ ਗ੍ਰਾਫ ਚੱਕਣਾ ਕੀ ਆ ਕਿ ਇਸ਼ਤਿਹਾਰਬਾਜੀ, ਫੋਟੋ, ਭੰਡ ਭੰਡਈਆ, ਅਕਾਲੀਆਂ ਨੂੰ ਗਾਲਾਂ, ਕਾਂਗਰਸੀਆਂ ਨੂੰ ਗਾਲਾਂ, 70 ਸਾਲ 72 ਸਾਲ ਰੋਲੋ, ਆਪਣੇ 4 ਸਾਲ ਦੇਖੋ ਹੀ ਨਾ ਕਿ ਅਸੀਂ ਕੀ ਲੱਲ ਲਾਏ। ਮਤਲਬ ਸਰਕਾਰ 'ਚ ਹੁੰਦਿਆਂ ਸਰਕਾਰ ਦਾ ਕਾਰਜਭਾਰ ਮਾਣਦਿਆਂ ਕੀ ਤੁਸੀਂ ਇਹ ਕਹੋ ਕਿ ਜੀ ਪਿਛਲੇ ਇੰਨੇ ਮਾੜੇ ਸੀ, ਲੋਕਾਂ ਨੇ ਹਰਾਤੇ। ਜੇ ਉਹ ਚੰਗੇ ਹੁੰਦੇ ਉਹ ਹਾਰਦੇ ਕਿਉਂ? ਤੇ ਮਾਨ ਸਾਹਿਬ ਤੁਸੀਂ ਘੱਟੋ ਘੱਟ ਆਪਣੇ ਐਮਐਲਏਆਂ ਨੂੰ ਇਹ ਸਮਝਾਉਣ 'ਚ ਵੀ ਕਾਮਯਾਬ ਨਹੀਂ ਹੋ ਪਾ ਰਹੇ ਕਿ ਭਾਈ ਆਪਾਂ ਕੱਟੜ ਇਮਾਨਦਾਰ ਹਾਂ। ਜੀ ਸਹੀ ਹੈ। ਚਲੋ ਇਮਾਨਦਾਰ ਹੁੰਦੇ ਤਾਂ ਵੀ ਸੀ, ਕੱਟੜ ਇਮਾਨਦਾਰ। ਤੇ ਕੱਟੜ ਇਮਾਨਦਾਰਾਂ ਦੇ ਰਾਜ ਦੇ ਵਿੱਚ 1 ਦਰਜਨ ਦੇ ਕਰੀਬ ਦੇ ਐਮਐਲਏ ਮੰਤਰੀਆਂ ਦੇ ਪਰਚੇ ਹੋ ਰਹੇ, 8 ਤੋਂ ਵੱਧ ਬੰਦੇ ਅੰਦਰ ਜਾਇਆ ਹੈ। ਜੀ ਜੀ। ਤੇ ਜਿਨ੍ਹਾਂ 'ਚ 2-3 ਅਜੇ ਵੀ ਅੰਦਰ ਨੇ ਤੇ ਅੱਧੀ ਦਰਜਨ ਇਹੀ ਜਿਹੀ ਤੁਰੀ ਫਿਰਦੀ ਹੈ ਜਿਹਨਾਂ ਨੂੰ ਤੁਸੀਂ ਬਚਾਉਂਦੇ ਫਿਰਦੇ ਹੋ ਕਿ ਬਸ ਅਸਤੀਫਾ ਲੈ ਲਓ, ਚੇਅਰਮੈਨੀ ਤੋਂ ਹਟਾ ਲਓ, ਵਿਧਾਇਕੀ ਤੋਂ, ਐਮਐਲਏ ਤੋਂ ਹਟਾ ਲਓ, ਮੰਤਰੀ ਤੋਂ ਹਟਾ ਲਓ, ਬਸ ਐਂ ਬਚਾ ਲਓ। ਸਹੀ ਹੈ। ਪਰ ਤਾਜ਼ੀਆਂ 2-3 ਘਟਨਾਵਾਂ ਨੇ ਇਹ ਕਲਾਸ ਲੈਣ ਲਈ ਮਜਬੂਰ ਕੀਤਾ। ਲਾਲਜੀਤ ਭੁੱਲਰ ਮਾਮਲਾ ਜੀ, ਉਹ ਇਕੱਲੇ ਇੱਕ ਵਿਅਕਤੀ ਤੱਕ, ਇੱਕ ਹਲਕੇ ਤੱਕ ਨਹੀਂ, ਉਹ ਇਕੱਲੇ ਮਾਝੇ ਤੱਕ ਵੀ ਨਹੀਂ, ਪੂਰੇ ਪੰਜਾਬ 'ਚ ਉਹਦਾ ਅਸਰ ਪੈ ਰਿਹਾ। ਸਹੀ ਹੈ। ਉਸ ਤੋਂ ਬਾਅਦ ਆ ਤਾਜ਼ਾ ਟਰੈਲੀ ਕਾਂਡ ਹੈ ਨਾ, ਹਰਦੀਪ ਮੁੰਡੀਆਂ ਤੋਂ ਲੈ ਕੇ ਕੁਲਦੀਪ ਧਾਲੀਵਾਲ ਤੱਕ ਦੀ ਫਜ਼ੀਅਤ ਵੀ ਹੋ ਗਈ, ਗੰਡੇ ਵੀ ਖਾਦੇ ਤੇ ਹੈ ਨਾ, ਤੇ ਉਹ 6.5 ਲੱਖ ਵੀ ਮੋੜਤੇ ਤੇ ਹੁਣ ਫਜ਼ੀਅਤ ਫੇਰ। ਬਿਲਕੁਲ। ਤੋਂ ਵਿੱਚੇ ਹਰਮੀਤ ਪਠਾਨ ਮਾਜਰੇ ਵਾਲਾ ਮਾਮਲਾ ਤੁਰਿਆ ਫਿਰਦਾ ਤੇ ਅੱਜ ਦਾ ਚਿੰਤਾ ਹੈ ਕਿ ਪਤਾ ਨਹੀਂ ਕਿੱਧਰ ਨੂੰ ਜਾਣੀ ਹੈ ਕਹਾਣੀ। ਸੋ ਇਸ ਲਈ ਇਹ ਫਿਕਰ ਦੇ ਵਿੱਚ ਉਹ ਕਹਿੰਦੇ ਵੀ ਮੈਂ ਰੈਲੀਆਂ ਦੇ ਵਿੱਚ ਮਾਹੌਲ ਬਣਾ ਕੇ ਆਉਣਾ, ਮੈਂ ਨਰੇਟਿਵ ਸਿਰਜ ਕੇ ਆਉਣਾ, ਅਸੀਂ ਖਜ਼ਾਨੇ ਦਾ ਮੂੰਹ ਖੋਲ ਕੇ ਇੰਨੇ ਬੋਰਡ ਲਾਉਨੇ ਆ, ਹੈ ਨਾ, ਇੰਨਾ ਕੁਛ ਕਰਦੇ ਆ, ਤੁਸੀਂ ਇਸ ਗਲਤੀਆਂ ਨਾਲ ਫੇਰ ਹੁਣ ਕਹਿੰਦੇ ਲੋਕਾਂ 'ਚ ਜਾਓ। ਵੈਸੇ ਤਾਂ ਲੋਕਾਂ 'ਚ ਜਾਣ ਲਈ ਇਹਨਾਂ ਨੇ 10 ਦਿਨਾਂ 'ਚ 16,000 ਰੈਲੀਆਂ ਦਾ ਪ੍ਰੋਗਰਾਮ ਮਿੱਥਿਆ ਵਾ ਸੀ। ਮੈਨੂੰ ਨਹੀਂ ਪਤਾ ਉਹ ਕਿੰਨੀਆਂ ਹੋਈਆਂ ਕਿੰਨੀਆਂ ਕਿ ਨਹੀਂ ਹੋਈਆਂ। ਇੱਕ ਦਿਨ 'ਚ 1600 ਰੈਲੀਆਂ, ਇੱਕਾ ਦੁੱਕਾ ਦੀਆਂ ਫੋਟੋਆਂ ਜੀ ਤਾਂ ਆਈਆਂ ਤੇ ਬਾਅਦ 'ਚੋਂ ਪਤਾ ਨਹੀਂ ਕਿੱਥੇ ਗਈਆਂ ਉਹ। ਪਰ ਐਮਐਲਏ ਤੇ ਮੰਤਰੀਆਂ ਨੂੰ ਹਦਾਇਤ ਹੋਈ ਹੈ ਕਿ ਲੋਕਾਂ 'ਚ ਵਿਚਰੋ, ਠੀਕ ਹੈ, ਆਪਣੀਆਂ ਖਾਮੀਆਂ ਜਿਹੜੀਆਂ ਹੈਗੀਆਂ ਉਹਨੂੰ ਦੂਰ ਕਰੋ। ਹੁਣ ਕੋਈ ਭ੍ਰਿਸ਼ਟਾਚਾਰ ਵਾਲੀ ਸ਼ਿਕਾਇਤ ਮੇਰੇ ਕੋਲ ਆਉਣੀ ਨਹੀਂ ਚਾਹੀਦੀ, ਕਲੀਨ ਚਿੱਟਾਂ ਮੁੱਕ ਗਈਆਂ, ਜਿਹੜੀਆਂ ਵੰਡੀਆਂ ਗਈਆਂ ਫੇਰ ਵੰਡ ਲਿਓ। ਹੁਣ ਅਸਲ 'ਚ ਇਹਨਾਂ ਨੂੰ ਲੱਗਦਾ ਕਿ ਵੋਟ ਬਰਾ ਹੈ, ਜੇ ਹੁਣੇ ਚੋਣ ਬਾਰੇ ਵੋਟ ਬਾਰੇ ਦੇ ਵਿੱਚ ਕੁਝ ਅਜਿਹਾ ਕੁਛ ਹੁੰਦਾ ਫਿਰ ਨੁਕਸਾਨ ਜ਼ਿਆਦਾ ਹੋ ਜਾਂਦਾ, ਭਰਪਾਈ ਕਰਨੀ ਔਖੀ ਹੋ ਜਾਊਗੀ। ਸੋ ਇਸ ਲਈ ਚੰਗੀ ਕਲਾਸ ਲਈ ਹੈ ਕਿ ਹੁਣ ਬੰਦੇ ਬਣ ਕੇ 8 ਮਹੀਨੇ ਕੰਮ ਕਰ ਲਓ ਤੇ ਉਹ ਤੋਂ ਬਾਅਦ ਕਹਿੰਦੇ ਜੇ ਲੋਕਾਂ ਨੂੰ ਕੋਈ ਗੁੱਸਾ ਗਿਲਾ ਉਹ ਦੂਰ ਕਰੋ ਤਾਂ ਕਿ ਆਪਾਂ ਨੂੰ ਵੋਟਾਂ ਪਵਾ ਲਈਏ। ਹੁਣ ਮਿਸ਼ਨ ਵੋਟ ਹੈ ਤੇ ਵੈਸੇ ਅੱਜ ਦੀ ਤਰੀਕ 'ਚ ਸੱਤਾਧਾਰੀ ਧਿਰ ਹੋਵੇ, ਵਿਰੋਧੀ ਧਿਰ ਹੋਵੇ, ਰਾਜਨੀਤਿਕ ਦਲ ਹੋਵੇ, ਰਾਜਨੀਤਿਕ ਵਿਅਕਤੀ ਹੋਵੇ,
ਉਹ ਹਰ ਟਾਈਮ ਚੋਣ ਮੋੜ 'ਚ ਵੋਟ ਮੋੜ 'ਚ ਰਹਿੰਦਾ। ਤੁਸੀਂ ਇਹ ਦੇਖੋ ਕਿ ਬੇਅਦਬੀ ਵਾਲਾ ਬਿੱਲ ਲਿਆਂਦਾ ਸਰਕਾਰ ਨੇ, ਉਸ ਦੇ ਰਾਜਨੀਤਿਕ ਪਹਿਲੂ ਤੋਂ, ਕਾਨੂੰਨੀ ਪਹਿਲੂ ਤੋਂ, ਸਮਾਜਿਕ ਪਹਿਲੂ ਤੋਂ ਜੇ ਕਿਸੇ ਨੇ ਸਵਾਲ ਕਰਨਾ ਸੀ, ਅਕਾਲੀ ਦਲ ਕਰਦਾ, ਕਾਂਗਰਸ ਕਰਦੀ, ਬਾਕੀ ਰਾਜਨੀਤਿਕ ਧਿਰਾਂ ਕਰਦੀਆਂ। SGPC ਗੁਰੂ ਮਰਿਆਦਾ ਦੇ ਹਿਸਾਬ ਨਾਲ ਤਾਂ ਸਵਾਲ ਕਰਦੀ, ਉਹ ਵੀ ਸਵਾਲ ਕਰਨੋਂ ਝਿਜਕ ਰਹੀ ਹੈ ਸਿਰਫ ਇਸ ਲਈ ਕਿ ਕਿਤੇ ਅਕਾਲੀ ਦਲ ਨੂੰ ਨੁਕਸਾਨ ਨਾ ਹੋ ਜਾਵੇ ਸਾਡੀ ਕਿਸੇ ਗੱਲ ਦੇ ਉੱਤੇ ਸਵਾਲ ਖੜਾ ਕਰਨ। ਬਿਲਕੁਲ ਸਹੀ ਹੈ। ਤਾਂ ਫਿਰ ਸਾਡੇ ਲਈ ਬੜਾ ਕੌਣ ਹੈ, ਵੋਟ, ਕੁਰਸੀ ਕਿ ਗੁਰੂ? ਸਹੀ ਹੈ। ਸੋ ਜਦੋਂ ਸਾਰੀ ਸਿਆਸੀ ਜਮਾਤ ਦਾ ਟੀਚਾ ਸਿਰਫ ਕੁਰਸੀ ਤੇ ਵੋਟ ਹੋ ਜਾਵੇ, ਫਿਰ ਉਹ ਚੋਂ ਜੁਗਾੜ ਲਾਏ ਜਾਂਦੇ ਨੇ। ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ 7-8 ਮਹੀਨਿਆਂ ਲਈ ਜੁਗਾੜ ਲਾ ਕੇ ਆਪਣੇ MLA ਮੰਤਰੀਆਂ ਨੂੰ ਸਮਝਾ ਦਿੰਦੇ ਕਿ ਹੁਣ ਰੁਕ ਜਾਓ, ਹੁਣ ਕਿਸੇ ਦੀ ਜੇਬ ਨਾ ਵੱਢਿਓ, ਹੁਣ ਪੌਕਟ ਮਾਰਨਾ ਬਣਿਓ, ਕੁਝ ਮਹੀਨੇ ਰੁਕ ਜਾਓ, ਆਪਣੀ ਅਗਲੀ ਵਾਰ ਫਿਰ ਗੱਲ ਬਣ ਗਈ, ਫਿਰ ਆਪਾਂ ਖੁੱਲ ਕੇ ਖੇਡਾਂਗੇ। ਸੋ ਇਸ ਲਈ ਇਹ ਤਾਂ ਜੀ ਦਾਲ 'ਚ ਕੋਈ ਕੋੜਕੂ ਨਹੀਂ ਗਾ, ਦਾਲ ਹੀ ਕੋੜਕੂਆਂ ਦੀ ਆ। ਤੇ ਪਤਾ ਨਹੀਂ ਪਰ ਦੁਬਾਰਾ ਇਹੀ ਰਿੱਝਣ ਨੂੰ ਫਿਰਦੀ ਆ, ਕਿਉਂਕਿ ਦੂਈ ਤਾਂ ਕੋਈ ਦਾਲ ਕੋੜਕੂਆਂ ਵਾਲੀ ਵੀ ਨਹੀਂ ਦਿਖਦੀ ਅਜੇ। ਹਾਂਜੀ ਬਿਲਕੁਲ। ਨਾਲੇ ਤੇ ਇਹ ਕੋਈ ਇਖਲਾਕੀ ਤੌਰ ਤੇ ਤਾਂ ਗੱਲਾਂ ਸਹੀ ਨਹੀਂ ਨਾ ਕਿ ਵੋਟ ਬੈਂਕ ਦੇ ਮੱਦੇਨਜ਼ਰ ਤੁਸੀਂ ਕਹਿ ਲਓ ਵੀ ਹੁਣ ਰੁਕ ਜਾਓ। ਇਹਦਾ ਮਤਲਬ ਜੇ ਵੋਟਾਂ ਨਾ ਹੁੰਦੀਆਂ ਨੇੜੇ ਤਾਂ ਤੁਸੀਂ ਫਿਰ ਨਹੀਂ ਇਹਨਾਂ ਦੇ ਗੱਲਾਂ ਤੇ ਗੌਰ ਕਰਨਾ ਸੀਗਾ। ਇਹਦਾ ਇੱਕ ਅਰਥ ਇਹ ਵੀ ਨਿਕਲਦਾ। ਅਗਲੀ ਗੱਲ ਕਰ ਲਈਏ ਇਨਕਲਾਬੀਆਂ ਦੀ। ਕੋਈ ਰਾਘਵ ਚੱਡਾ ਦੀ ਥਾਂ ਲੈਣ ਵਾਲੇ ਦੇ ਘਰੇ ਕਹਿੰਦੇ ਰਾਜ ਸਭਾ ਮੈਂਬਰ ਦੇ ਘਰੇ ਹੁਣ ED ਦੀ ਰੇਡ ਪੈ ਗਈ ਜੀ। ਪ੍ਰਵੀਨ ਜੀ ਭੁੱਲ ਗਏ ਸੀ ਮੁੱਖ ਮੰਤਰੀ ਸਾਹਿਬ ਕਿ ਮੈਂ MPਆਂ ਨੂੰ ਵੀ ਨਾਲੇ ਬਿਠਾਉਣਾ ਸੀ, ਇਕੱਲੇ MLA ਤੇ ਮੰਤਰੀ ਬਿਠਾਏ ਸੀ, ਤੇ ਲੋਕ ਸਭਾ ਤੇ ਰਾਜ ਸਭਾ ਵਾਲੇ MP ਵੀ ਬਿਠਾ ਲੈਣੇ ਸੀ। ਅਜੇ ਇਹੀ ਸਮਝਾ ਕੇ ਹਟੇ ਸੀਗੇ ਕਿ ਕੁਛ ਇਹੋ ਜਿਹਾ ਪੰਗਾ ਨਾ ਕਰੋ, ਨਵਾਂ ਪੰਗਾ ਫਿਰ ਗਲ ਪੈ ਗਿਆ। ਹੁਣ ਦਿਓ ਜਵਾਬ ਇਹਦਾ। ਹੁਣ ਕਹਿੰਦੇ ਨਾ ਜੀ ਨਾ, ਇਹ ਤਾਂ ਧੱਕਾ ਹੈ ਜੀ ਸਾਡੇ ਨਾਲ। ਅੱਛਾ, ਕੇਂਦਰ ਧੱਕਾ ਕਰ, ਮਤਲਬ ਤੁਹਾਡੀਆਂ ਏਜੰਸੀਆਂ ਕਿਸੇ ਦੇ ਘਰੇ ਜਾਣ, ਕੁਛ ਕਰਨ, ਤੁਸੀਂ ਮਹਿਲਾ MLA ਦੇ ਮਾਮਲੇ 'ਚ ਕੁਛ ਬੋਲੋ, ਕਿਸੇ ਦੇ ਪਰਿਵਾਰ ਨਾਲ ਧੱਕਾ ਹੋ ਜਾਵੇ, ਗਗਨਦੀਪ ਰੰਧਾਵਾ ਹੋਵੇ, ਚਾਹੇ ਰਣਜੀਤ ਸਿੰਘ ਹੋਵੇ, ਚਾਹੇ ਖਹਿਰਾ ਟੱਬਰ ਹੋਵੇ ਤੇ ਚਾਹੇ ਮਜੀਠੀਆ ਟੱਬਰ ਹੋਵੇ, ਤੁਹਾਡੀਆਂ ਏਜੰਸੀਆਂ ਜਿਹੋ ਜਿਹਾ ਮਰਜ਼ੀ ਵਿਵਹਾਰ ਕਰਨ, ਉਹ ਤੇ ਸਵਾਲ ਨਾ ਕਰੋ। ਉਹ ਤੁਸੀਂ ਇਨਸਾਫ ਕਰ ਰਹੇ ਹੁੰਦੇ ਹੋ ਸਾਰੇ ਮਾਮਲਿਆਂ 'ਚ ਜੀ। ਤੇ ਜੇ ਤੁਹਾਡੇ ਕੰਨੀ ਨੂੰ ਕੋਈ ਕੇਂਦਰੀ ਏਜੰਸੀ ਆ ਜਾਵੇ ਫਿਰ ਧੱਕਾ। ਜੇ ਤਾਂ ਮਤਲਬ ਕੇਜਰੀਵਾਲ ਫੜ ਲਿਆ, ਫਿਰ ਸਾਰੀ ਆਮ ਆਦਮੀ ਪਾਰਟੀ MLA, ਮੰਤਰੀ, ਸੰਤਰੀ, ਚੇਅਰਮੈਨ ਸਾਰੇ ਕੂਕਾਂ ਮਾਰਦੇ ਨੇ। ਜੇ ਉਹਨੂੰ ਹੇਠਲੀ ਅਦਾਲਤ ਨੇ ਬਰੀ ਕਰਤਾ, ਫਿਰ ਸਾਰੇ ਢੋਲ ਦੇ ਡਗੇ ਤੇ ਭੰਗੜਾ ਪਾਉਂਦੇ ਨੇ। ਸਹੀ ਹੈ। ਲੱਡੂ ਵੰਡਦੇ ਨੇ। ਤੇ ਹੁਣ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ, ਹੁਣ ਜਿਵੇਂ ਆਹ ਹੋਇਆ ਅਸ਼ੋਕ ਮਿੱਤਲ ਵਾਲਾ ਕਿ ਜੀ ED ਨੇ ਰੇਡ ਵੀ ਮਾਰੀ ਗੁੜਗਾਉਂ ਤੋਂ ਲੈ ਕੇ ਜਲੰਧਰ ਤੱਕ ਦੇ ਸਾਰੇ ਟਿਕਾਣਿਆਂ ਤੇ। ਤੇ ਜਦੇ ਸਾਰੀ ਆਮ ਆਦਮੀ ਪਾਰਟੀ ਸੜਕਾਂ ਤੇ ਆ ਗਈ, ਮੰਤਰੀ, ਸੰਤਰੀ, MLA, ਮੀਡੀਆ 'ਚ ਬਿਆਨ, ਸੋਸ਼ਲ ਮੀਡੀਆ ਤੇ ਪੋਸਟਾਂ, ਪ੍ਰੈਸ ਕਾਨਫਰੰਸਾਂ ਕਿ ਜੀ ਇਹ ਤਾਂ ਵਧੀਕੀ ਆ। ਕਮਾਲ ਹੈ ਬਈ। ਜਦੋਂ ਪਾਣੀਆਂ ਤੇ ਡਾਕਾ ਪੈਂਦਾ ਹੈ, ਜਦੋਂ ਸਾਡਾ ਪੇਂਡੂ ਵਿਕਾਸ ਫੰਡ ਰੋਕਦੇ ਨੇ, ਜਦੋਂ ਹੜ੍ਹਾਂ ਦੇ ਵਿੱਚ ਸਾਡੀ ਬਾਂਹ ਨਹੀਂ ਫੜਦੇ, ਜਦੋਂ ਸਾਡੀ ਕਣਕ ਦੀ ਖਰੀਦ ਨਹੀਂ ਹੁੰਦੀ, ਜਦੋਂ ਮਨਰੇਗਾ ਵਰਗੀ ਯੋਜਨਾ ਮਾਰਦੇ ਨੇ, ਜਦੋਂ ਪੰਜਾਬ ਦੇ ਮਸਲਿਆਂ ਦੀ ਕੰਨੀ ਗੌਰ ਨਹੀਂ ਕਰਦੇ, ਤੇ ਤਦ ਕਦੇ ਸਾਰੀ ਮੰਤਰੀ, ਸਾਰੇ ਸੰਤਰੀ, ਸਾਰੀ ਸਰਕਾਰ ਕਦੇ ਪ੍ਰੈਸ ਕਾਨਫਰੰਸ ਕਰਨ ਸਾਹਮਣੇ ਕਿਉਂ ਨਹੀਂ ਆਉਂਦੀ? ਨਾ ਉਦੋਂ ਨਹੀਂ। ਤੁਹਾਡੇ ਲਈ ਪੰਜਾਬ ਪਹਿਲਾਂ ਕਿ ਕੇਜਰੀਵਾਲ ਅੰਕਲ ਪਹਿਲਾਂ? ਤੁਹਾਡਾ ਕੌਣ ਪਹਿਲਾਂ? ਸਹੀ, ਇੱਥੋਂ ਹਿਸਾਬ ਲਾ ਲਓ। ਹੁਣ ਵੀ ਅਸ਼ੋਕ ਮਿੱਤਲ ਦੇ ਹੱਕ 'ਚ ਆ ਕੇ ਖੜ ਗਏ ਤੁਸੀਂ। ਇਹ ਲੋਕ ਕਹਿੰਦੇ ਨੇ ਕਿ ਕੇਂਦਰੀ ਏਜੰਸੀਆਂ ਤਾਂ ਕਬ ਦੀ ਕੀ ਕਰਦੀਆਂ ਨੇ, ਪਰ ਤੁਹਾਡੇ ਕਹੇ ਤੇ ਲੋਕਾਂ ਦੇ ਮਨਾਂ 'ਚ ਕਿਉਂ ਨਹੀਂ ਜਾਂਦੀ ਗੱਲ? ਇਹ ਸਵਾਲ ਤਾਂ ਇਹ ਹੈ। ਅਸ਼ੋਕ ਮਿੱਤਲ ਲਵਲੀ ਸਵੀਟ ਦਾ ਮਾਲਕ, ਠੀਕ ਹੈ ਜੀ। ਉਹ ਲਵਲੀ ਸਵੀਟ ਜਿਹਨੇ ਲਵਲੀ ਯੂਨੀਵਰਸਿਟੀ ਬਣਾਉਣ ਦਾ ਸੁਪਨਾ ਲਿਆ, ਤੇ ਜਦੋਂ ਸੁਪਨਾ ਸਾਕਾਰ ਕਰਨ ਦਾ ਵਕਤ ਆਇਆ ਤਾਂ ਪੰਜਾਬ ਦੀ ਵਿਧਾਨ ਸਭਾ ਤੋਂ ਲੈ ਕੇ ਭਾਰਤ ਦੀ ਸੰਸਦ ਤੱਕ ਲਵਲੀ ਸਵੀਟ ਦੇ ਡੱਬਿਆਂ ਦੀ ਬਹੁਤ ਚਰਚਾ ਰਹੀ। ਹੁਣ ਆਪਾਂ ਤਾਂ ਢੱਕਣ ਚੱਕ ਕੇ ਦੇਖਿਆ ਨੀਗਾ ਕਿ ਉਹ ਡੱਬਿਆਂ 'ਚ ਲੱਡੂ ਸੀ, ਜਲੇਬੀਆਂ ਸੀ, ਬਾਲੂ ਸ਼ਾਹੀਆਂ ਸੀ, ਬਰਫੀ ਸੀ, ਕਤਲੀ ਸੀ ਕਿ ਕੁਝ ਹੋਰ ਸੀ। ਸਹੀ ਹੈ, ਬਿਲਕੁਲ। ਇਹ ਤਾਂ ਹੁਣ ਜਿਹਨਾਂ ਨੂੰ ਡੱਬੇ ਮਿਲੇ ਉਹ ਜਾਣਦੇ ਹੋਣਗੇ, ਪਰ ਕਹਿੰਦੇ ਜੀ ਮੋਹਰ ਲੱਗ ਗਈ ਤੇ ਲਵਲੀ ਯੂਨੀਵਰਸਿਟੀ ਪੈਦਾ ਹੋ ਗਈ, ਤੇ ਲਵਲੀ ਯੂਨੀਵਰਸਿਟੀ ਦੇ ਨਾਲ ਹੀ ਬਹੁਤ ਬਿਜ਼ਨਸ ਪੈਦਾ ਹੋ ਗਏ। ਤੇ ਹੁਣ ED ਹੈ ਬਈ, ED ਜੇ ਸੱਤਾਧਾਰੀ ਧਿਰ ਦੀ, ਕੇਂਦਰ ਦੀ ਹੱਥ ਠੋਕਾ ਹੈ, ਤਾਂ ਹੋ ਸਕਦਾ ਕਿ ਉਹ ਡੱਬੇ ਦੀ ਘਾਟ ਬਾਅਦ ਰਹਿ ਗਈ ਹੋਵੇ, ਕੋਈ ਡੱਬਾ ਪੂਰਾ ਕਰਨਾ ਹੋਵੇ। ਬਈ ਬਿਜ਼ਨਸਮੈਨ ਹੋ ਕੇ ਤੁਸੀਂ ਇੱਕ ਧਿਰ ਦੇ ਹੋ ਕੇ ਵਿਚਰੋਗੇ, ਉਹ ਵੀ ਬੜੇ ਕਾਰਪੋਰੇਟ ਘਰਾਣੇ ਬਣ ਕੇ। ਸਹੀ ਹੈ। ਪਾਰਟੀਆਂ ਨੂੰ ਕਿੱਥੇ ਹਜਮ ਹੁੰਦਾ? ਕਿਵੇਂ ਚੱਲੂ ਕੰਮ? ਤਾਂ ਆਉਣਗੇ ਹੀ।
ਅੱਛਾ, ਹੁਣ ਹੋਇਆ ਕੀ ਕਿ 12 ਦਿਨ ਪਹਿਲਾਂ ਹੀ ਰਾਘਵ ਚੱਡਾ ਦੀ ਥਾਂ ਤੇ ਜਨਾਬ ਰਾਜ ਸਭਾ ਦੇ ਵਿੱਚ ਬਣੇ ਸੀਗੇ ਉਪ ਆਗੂ ਆਮ ਆਦਮੀ ਪਾਰਟੀ ਦੇ 22 ਮਤਲਬ ਅਹੁਦੇ ਦੇ ਉੱਤੇ 22 ਮੁਖੀ ਦੇ ਤੌਰ ਤੇ ਪਾਰਟੀ ਦੇ ਰਾਜ ਸਭਾ ਚ ਆਗੂ ਬਣੇ ਸੀ, ਕਿਉਂਕਿ ਮੁਖੀ ਹੈਗੇ ਨੇ ਸੰਜੇ ਸਿੰਘ। ਇਹ ਪੋਸਟ ਸੀਗੀ ਰਾਘਵ ਚੱਡਾ ਕੋਲ। ਰਾਘਵ ਚੱਡਾ ਤੋਂ ਮਤਲਬ ਇਹ ਵੀ ਪੋਸਟ ਲੈ ਲਈ, ਉਹਨੂੰ ਪਾਰਟੀ ਦੇ ਕੋਟੇ ਚੋਂ ਬੋਲਣ ਦਾ ਅਧਿਕਾਰ ਵੀ ਲੈ ਲਿਆ, ਤੇ ਕਹਿੰਦੇ ਜੀ ਪੰਜਾਬ ਸਰਕਾਰ ਨੇ ਉਹਦੀ ਸਿਕਿਉਰਿਟੀ ਵੀ ਵਾਪਸ ਲੈ ਲਈ। ਠੀਕ ਆ। ਹੁਣ ਇਹ ਉਹੀ ਰਾਘਵ ਚੱਡਾ ਹੈ ਜਿਹਨੂੰ ਬਾਕੀ ਰਾਜ ਸਭਾ ਮੈਂਬਰਾਂ ਵਾਂਗ ਸਿਕਿਉਰਿਟੀ ਨਹੀਂ ਮਿਲੀ ਸੀ। ਇਹਨੂੰ ਸਿਕਿਉਰਿਟੀ ਮਿਲੀ ਸੀ ਮੁੱਖ ਮੰਤਰੀ ਦੇ ਬਰਾਬਰ ਵਾਲੀ, ਕੋਠੀ ਮਿਲੀ ਸੀ ਮੁੱਖ ਮੰਤਰੀ ਦੇ ਬਰਾਬਰ ਵਾਲੀ, ਰਹਿਣ ਸਹਿਣ ਸਾਰਾ ਕੁਝ ਮੁੱਖ ਮੰਤਰੀ ਦਾ ਟੈਗ ਨਹੀਂ ਸੀ, ਬਾਕੀ ਸਾਰਾ ਕੁਝ ਸੀ। ਪੰਜਾਬ ਦੀ ਸਰਕਾਰ ਚਲਾਉਂਦਾ ਸੀ ਤੇ ਕੇਂਦਰ ਦੇ ਵਿੱਚ ਤੁਹਾਡਾ ਉਪ ਆਗੂ ਸੀ ਸੰਸਦ ਦੇ ਵਿੱਚ। ਤੇ ਹੁਣ ਉਹ ਤੋਂ ਜਦੋਂ ਇਹ ਸਾਰਾ ਕੁਝ ਲਿਆ ਤੇ ਉਹ ਸਾਰਾ ਕੁਝ ਅਸ਼ੋਕ ਮਿੱਤਲ ਨੂੰ ਦਿੱਤਾ। ਇਹ ਅਸ਼ੋਕ ਮਿੱਤਲ ਉਹਨਾਂ 7 ਰਾਜ ਸਭਾ ਮੈਂਬਰਾਂ ਚੋਂ ਆ ਜਿਹੜੇ ਆਮ ਘਰਾਂ ਦੇ ਨੇ ਨਾ, ਆਮ ਆਦਮੀ ਪਾਰਟੀ ਦੀ ਹੈ। 7 ਦੇ 7 ਚ ਝਾਤ ਮਾਰ ਕੇ ਦੇਖ ਲਓ ਆਮਪਣ ਕਿੰਨਾ ਕੁ। ਤੇ ਹੁਣ ਕਹਿੰਦੇ ਜੀ ਰਾਘਵ ਚੱਡਾ ਨੇ ਕਾਰਵਾਈ ਕਰਾਈ ਹੈ ਜੀ ਇਹ, ਕਿਉਂਕਿ ਜੀ ਉਹਦੀ ਸਿਕਿਉਰਿਟੀ ਵੀ ਵਾਪਸ ਹੋ ਗਈ, ਉਹਦਾ ਅਧਿਕਾਰ ਵਾਪਸ ਹੋ ਗਏ ਨੇ, ਬੀਜੇਪੀ ਤੋਂ ਕਰਾਤੀ। ਠੀਕ ਹੈ। ਅੱਛਾ। ਤੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹਨੂੰ ਬੀਜੇਪੀ ਨੇ ਜੀ Z+ ਦੇਤੀ। ਉਹ ਕਹਿੰਦਾ ਦਿੱਤੀ ਨਹੀਂ ਜੀ, ਚੱਲ ਮਿਲ ਜੂਗੀ, ਜੇ ਦਿੱਤੀ ਨਹੀਂ ਦੇ ਦੇਣਗੇ ਅਗਲੇ, ਹੈ ਨਾ। ਤੇ ਹੁਣ ਮਤਲਬ ਕਿ ਤੁਸੀਂ ਇਸ ਤਰੀਕੇ ਕਾਰ ਨਾਲ ਜਿਸ ਬੰਦੇ ਤੁਸੀਂ ਕੱਲ ਤੱਕ ਸਿਰ ਤੇ ਬਿਠਾਇਆ ਸੀ, ਅੱਜ ਸਭ ਤੋਂ ਮਾੜਾ ਉਹ ਹੈ। ਬਿਲਕੁਲ। ਤੇ ਜੇ ਉਹ ਮਾੜਾ ਤਾਂ ਪਹਿਲਾਂ ਤੁਹਾਡੇ ਸਿਰ ਤੇ ਕਿਉਂ ਬੈਠਾ ਸੀ? ਪੰਜਾਬ ਲਈ ਤਾਂ ਦੋਵੇਂ ਪਾਸੇ ਮਾੜਾ, ਚਾਹੇ ਇੱਧਰ ਰਹੇ ਤੇ ਚਾਹੇ ਉੱਧਰ ਰਹੇ। ਸਹੀ ਗੱਲ ਹੈ, ਬਿਲਕੁਲ। ਚਾਹੇ ਤੁਹਾਡੇ ਵਾਲੇ ਪਾਸੇ ਜਾਵੇ ਤੇ ਚਾਹੇ ਉਹਨਾਂ ਵਾਲੇ ਪਾਸੇ ਜਾਵੇ। ਤੇ ਸਾਨੂੰ ਇਹਨਾਂ ਦਾ ਸੱਤਾਂ ਦਾ ਕੀ ਭਾਅ, ਤੇ ਜਿਹੜਾ ਇੱਕ ਲਿਆ ਕੇ ਤੁਸੀਂ ਲੁਧਿਆਣੇ ਤੋਂ ਮੰਤਰੀ ਬਣਾਇਆ ਉਹ ਕਿਹਨਾਂ ਲਈ ਕੰਮ ਕਰ ਰਿਹਾ ਸਭ ਨੂੰ ਪਤਾ। ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਹੁਣ ਪ੍ਰਕਿਰਿਆ ਦਾ ਇਹਨਾਂ ਨੂੰ ਫਿਕਰ ਆ ਕਿ ਈਡੀ ਦੀ ਕਾਰਵਾਈ ਜੇ ਗੁੜਗਾਉਂ ਤੋਂ ਲੈ ਕੇ ਲਵਲੀ ਯੂਨੀਵਰਸਿਟੀ ਤੋਂ ਹੋ ਕੇ ਲਵਲੀ ਸਵੀਟ ਤੋਂ ਹੁੰਦਿਆਂ ਹੋਇਆਂ ਘਰ ਤੱਕ ਆ ਗਈ ਅਸ਼ੋਕ ਮਿੱਤਲ ਦੇ, ਕਿਤੇ ਇਹ ਨਾ ਹੋਵੇ ਇਹਦੇ ਨਾਲ ਕੁਝ ਹੋਰ ਪਾਜ਼ ਉਧੜ ਜਾਣ, ਕੁਝ ਹੋਰ ਰਾਜ਼ ਉਧੜ ਜਾਣ, ਕਈਆਂ ਦੇ ਹੋਰ ਖੁਲਾਸੇ ਹੋ ਜਾਣ। ਇਹ ਵੀ ਫਿਕਰ ਇਹਨਾਂ ਨੂੰ ਹੈਗਾ ਜੀ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ASI ਦਾਦੀ ਦੀ। ਕਹਿੰਦੇ ਨੇ 5 ਸਾਲਾ ਪੋਤੀ ਗੇਟ ਨਾਲ ਹੀ ਬੰਨਤੀ ਜੀ ASI ਦਾਦੀ ਨੇ। ਪ੍ਰਵੀਨ ਜੀ, ਦੁਨੀਆ ਕੈਸੀ ਦਰਿੰਦਗੀ ਵੱਲ ਨੂੰ ਜਾ ਰਹੀ ਹੈ, ਉਹਦੇ ਦ੍ਰਿਸ਼ ਨੇ। ਲੰਘੇ ਦਿਨੀ ਇੱਕ ਖਬਰ ਨਸਰ ਹੋਈ ਕਿ ਇੱਕ ਬੱਚੇ ਨੇ ਅਮਰੂਦ ਤੋੜ ਲਏ ਕਿਸੇ ਦੇ ਬਾੜੇ ਚੋਂ। ਠੀਕ ਹੈ ਜੀ। ਉਹ ਅਮਰੂਦ ਤੋੜਨ ਤੇ ਉਹਨੂੰ ਇਹ ਬਣਾਇਆ ਗਿਆ ਕਿ ਅਮਰੂਦ ਚੋਰੀ ਕੀਤੇ। ਠੀਕ ਹੈ। ਤੇ ਚੋਰੀ ਕਰਨ ਦੇ ਮਾਮਲੇ 'ਚ ਉਹ ਸਾਬਕਾ ਫੌਜੀ ਸੀ, ਸ਼ਾਇਦ ਹਿਮਾਚਲ ਦੀ ਘਟਨਾ ਹੈ, ਪੰਜਾਬ ਦੇ ਨਾਲ ਲੱਗਦੇ ਖੇਤਰ ਦੀ। ਤੇ ਉਹਨੇ ਉਹਨੂੰ ਹੱਥ ਪੈਰ ਉਹਦੇ ਬੰਨ ਕੇ ਉਹਨੂੰ ਪੌੜੀ ਨਾਲ ਨੂਰਤਾ ਜਵਾਕ। ਤੇ ਜੀ ਉਹ ਤਾਂ ਆਲੇ ਦੁਆਲੇ ਦੇ ਘਰਾਂ ਵਾਲਿਆਂ ਨੇ ਕਿਸੇ ਨੇ ਰੌਲਾ ਪਾਇਆ, ਵੀਡੀਓ ਬਣਾਤੀ, ਮਸਾਂ ਛੁਡਾਇਆ ਉਹ ਤੋਂ। ਤੇ ਆਹ ਮਤਲਬ ਅਮਰੂਦ ਤੋੜਨੇ ਤੇ ਅਮਰੂਦ ਚੋਰੀ ਕਰਨੇ ਦੋਵਾਂ 'ਚ ਫਰਕ ਆ। ਜੇ ਤਾਂ ਤੂੰ ਬਾਗ ਲਾਇਆ ਭਾਈ, ਅਗਲਾ ਬੋਰੀ ਭਰ ਕੇ ਵੇਚਣ ਨੂੰ ਲੈ ਗਿਆ ਤੋੜ ਕੇ, ਇਹ ਤਾਂ ਚੋਰੀ ਮੰਨੋ ਜੀ। ਠੀਕ ਹੈ ਨਾ। ਤੇ ਜੇ ਨਹੀਂ, ਜੇ 2 ਤੋੜ ਕੇ ਖਾਣ ਨੂੰ ਵੀ ਉਹ ਹੈ, ਠੀਕ ਹੈ, ਤੂੰ ਸਮਝਾਉਣਾ ਉਹਨੂੰ, ਕਹਿ ਦੇ ਕਿ ਭਾਈ ਮੈਨੂੰ ਕਹਿ ਕੇ ਲੈ ਲਿਆ ਕਰ, ਕੁਛ ਕਰ ਲਿਆ ਕਰ। ਅਸੀਂ ਕਿੱਥੋਂ ਤੱਕ ਚਲੇ ਗਏ ਕਿ ਅਮਰੂਦ ਤੋੜਨ ਤੇ ਵੀ ਅਸੀਂ ਇੰਨੇ ਦਰਿੰਦਗੀ ਤੱਕ ਚਲੇ ਜਾਂਦੇ ਹਾਂ। ਸਹੀ ਹੈ। ਚਲੋ ਉੱਥੇ ਅਸੀਂ ਕਹਿ ਦਈਏ ਕਿ ਬੰਦੇ ਦਾ ਆਪਣਿਆਂ ਨਾਲ ਮੋਹ ਹੁੰਦਾ, ਬਗਾਨਿਆਂ ਨਾਲ ਮੋਹ ਨਹੀਂ ਹੁੰਦਾ, ਇਸ ਲਈ ਉਹਨੇ ਦਰਿੰਦਗੀ ਦੀ ਹੱਦ ਤੱਕ ਅਨੁਸ਼ਾਸਨੀ ਕਾਰਵਾਈ ਦੇ ਹਵਾਲੇ ਨਾਲ। ਹੁਣ ਜੇ ਉੱਥੇ ਉਹ ਸਾਬਕਾ ਫੌਜੀ ਵਾਲਾ ਮਾਮਲਾ, ਇੱਥੇ ASI ਹੈ ਦਾਦੀ। ਸਹੀ। ਪਰ ASI ਤਾਂ ਥਾਣੇ 'ਚ ਹੋਊਗੀ ਜੀ, ਡਿਊਟੀ ਤੇ ਹੋਊਗੀ, ਘਰੇ ਤਾਂ ਉਹ ਦਾਦੀ ਹੈ। ਕਿ ਥਾਣੇਦਾਰੀ ਘਰੇ ਵੀ ਚੱਲੀ ਜਾਂਦੀ ਹੈ। ਜੀ ਸਹੀ ਹੈ। 5 ਸਾਲਾ ਵਾਲੜੀ, 5 ਸਾਲ ਦੀ ਮਾਸੂਮ ਬੱਚੀ ਨੂੰ ਤੁਸੀਂ ਹੱਥਾਂ ਪੈਰਾਂ ਨੂੰ ਬੰਨ ਕੇ ਉਹਨੂੰ ਗੇਟ ਨਾਲ ਲਟਕਾਤਾ ਬਾਹਰ ਧੁੱਪੇ, ਕਿੱਥੇ ਬੈਠ। ਤੇ ਜਦੋਂ ਮੁਹੱਲੇ ਵਾਲਿਆਂ ਨੇ ਵੀਡੀਓ ਬਣਾਈ ਤੇ ਦਰਵਾਜ਼ੇ ਖੜਕਾਏ, ਫਿਰ ਚੱਕ ਕੇ ਅੰਦਰ ਨੂੰ ਭੱਜੀ, ਕਹਿੰਦੀ ਕੁਛ ਨੀ, ਮੈਨੂੰ ਤੰਗ ਕਰਦੀ ਸੀ ਕਈ ਦਿਨਾਂ ਤੋਂ, ਮੈਂ ਤਾਂ ਬੰਨੀ ਆ। ਅੱਛਾ। ਜੇ ਜਵਾਕ ਆਪਣੇ ਛੋਟੇ ਹੁੰਦਿਆਂ ਆਪਣੀਆਂ ਖੇਲਾਂ ਦੇ ਰਾਹੀਂ, ਆਪਣੀ ਮਾਸੂਮੀਅਤ ਦੇ ਰਾਹੀਂ ਤੋਂ ਤੰਗ ਨਹੀਂ ਕਰੂਗਾ ਤੇ ਹੋਰ ਕੀ ਕਰੂਗਾ ਜੀ। ਤੇ ਫਿਰ ਹੁਣ ਕਹਿੰਦੀ ਜੀ ਮੈਂ ਤਾਂ ਥੱਕੀ ਟੁੱਟੀ ਸੀ ਜੀ, ਮਾਨਸਿਕ ਤੌਰ ਤੇ ਪਰੇਸ਼ਾਨ ਸੀ, ਤਾਂ ਮੇਰੇ ਤੋਂ ਇਹ ਗਲਤੀ ਹੋ ਗਈ, ਮੈਂ ਮਾਫੀ ਮੰਗਦੀ ਹਾਂ। ਇਹ ਫਰੀਦਕੋਟ ਖੇਤਰ ਦੀ ਘਟਨਾ ਹੈ। ਠੀਕ ਹੈ ਜੀ। ਇਹ ਬੀਬੀ ASI ਸਦਰ ਥਾਣੇ ਦੇ ਵਿੱਚ ਮਹਿਲਾ ਮਿੱਤਰ ਵਜੋਂ ਕੰਮ ਕਰਦੀ ਹੈ। ਹੁਣ ਮਹਿਲਾ ਮਿੱਤਰ ਮਤਲਬ ਕਿ ਜਿਹੜੀਆਂ ਬੀਬੀਆਂ ਦੇ ਕੋਈ ਮਸਲੇ ਆਉਣ, ਕੁਛ ਆਉਣ, ਉਹਨਾਂ ਨਾਲ ਉਹਨਾਂ ਨੂੰ ਸੁਲਝਾਉਣ ਦੇ ਵਿੱਚ
ਰੋਲ ਨਿਭਾਉਂਦੀ ਹੈ ਕਿ ਹਾਂ ਉਹਨੂੰ ਸਹਿਜਤਾ ਨਾਲ। ਤੇ ਹਿਸਾਬ ਲਾ ਲਓ ਜਿਹੜੀ ਆਪਣੀ 5 ਸਾਲਾ ਬੱਚੀ ਨਾਲ ਸਹਿਜ ਨਹੀਂ, ਪੋਤੀ ਨਾਲ, ਉਹ ਥਾਣੇ ਕਚਹਿਰੀ ਆਪਣੇ ਮਸਲੇ ਲੈ ਕੇ ਲੋਕਾਂ ਨਾਲ ਕਿੰਨੀ ਸਹਿਜ ਹੋਣੀ। ਸਹੀ ਗੱਲ, ਬਿਲਕੁਲ। ਪਰ ਧੰਨਵਾਦ SSP ਮਹਿਲਾ ਦਾ, ਇਹਨੇ ਤੁਰੰਤ ਸਸਪੈਂਡ ਕਰਤੀ ਤੇ ਜਾਂਚ ਖੋਲਤੀ। ਉਹ ਕਹਿੰਦੀ ਕਾਰਵਾਈ ਕਰੂੰਗੀ ਮੈਂ ਕਹਿੰਦਾ ਚਾਹੇ ਕੁਛ ਨਾ ਹੋਵੇ, ਪਰ ਇੱਕ ਵਾਰ ਇੰਨਾ ਐਕਸ਼ਨ ਲੈਣਾ ਵੀ ਇਹੋ ਜਿਹੇ ਮਸਲੇ 'ਚ ਬਹੁਤ। ਪਰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਮਾਨਸਿਕ ਰੋਗੀ ਹੋ ਗਏ ਹਾਂ ਕਿ ਅਸੀਂ ਹੁਣ ਬੱਚਿਆਂ ਦੀਆਂ ਸ਼ਰਾਰਤਾਂ, ਬੱਚਿਆਂ ਦੀ ਜਿੱਦ ਨੂੰ ਵੀ, ਹੈ ਨਾ, ਜਾਂ ਤਾਂ ਠੀਕ ਹੈ ਕਿ ਤੁਸੀਂ ਪਹਿਲਾਂ ਮਾਹੌਲ ਕਿਹੋ ਜਿਹਾ ਦਿੱਤਾ ਉਹਦੇ ਲਈ ਵੀ ਜ਼ਿੰਮੇਵਾਰ ਤੁਸੀਂ ਹੋਵੋਗੇ, ਹੈਨਾ, ਪਰ ਤਾਂ ਵੀ ਕਿਸੇ ਮਸਲੇ ਦਾ ਇੰਝ ਸਜ਼ਾ ਦੇਣਾ ਕਦ ਤੋਂ ਹੋ ਗਿਆ, ਇਹ ਸਮਝਣ ਦੀ ਲੋੜ। ਜੀ ਸਹੀ ਹੈ, ਬਿਲਕੁਲ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਜੰਗ ਦੇ ਬਾਰੇ ਚੀਨ ਦੇ ਮਾਮਲੇ ਦੇ ਵਿੱਚ ਕੀ ਸਵਾਲ ਪੈਦਾ ਹੋ ਗਿਆ ਕਿ ਕੀ ਹੁਣ ਚੀਨ ਸਿੱਧਾ ਕੁੱਦ ਜੂਗਾ ਇਸ ਜੰਗ ਦੇ ਵਿੱਚ? ਦੇਖੋ, ਕਈ ਸਥਿਤੀਆਂ ਨੇ। ਇੱਕ ਪਾਸੇ ਅਜੇ ਵੀ ਇਜ਼ਰਾਈਲ ਇੰਝ ਨਜ਼ਰ ਆ ਰਿਹਾ ਜਿਵੇਂ ਕਿ ਉਹ ਅਮਰੀਕਾ ਦੀ ਕੰਟਰੋਲ ਤੋਂ ਬਾਹਰ ਜਾ ਕੇ ਕਾਰਵਾਈਆਂ ਕਰ ਰਿਹਾ ਹੋਵੇ, ਉਹਦੇ ਉੱਤੇ ਉਹਦੇ ਨੋਰਮ ਲਾਗੂ ਨਾ ਹੋ ਰਹੇ ਹੋਣ। ਦੂਸਰੇ ਪਾਸੇ ਜਿਹੜੀ ਨਾਕਾਬੰਦੀ ਹੋਈ ਹਾਰਮੁਜ਼ ਤੇ, ਟਰੰਪ ਕਹਿੰਦੇ ਤਾਂ ਇਹੀ ਰਹੇ ਕਿ ਅਸੀਂ ਹਾਰਮੁਜ਼ ਖੁਲਾ ਦੇਣਾ, ਪਰ ਉਹਨਾਂ ਨੇ ਜਿਹੜੇ ਆਪਣੇ ਨਾਕੇ ਲਾਏ ਉਹਦਾ ਅਸਰ ਦਿਖਣ ਲੱਗਿਆ। ਕਹਿੰਦੇ ਕਿ ਚੀਨ ਦੇ ਬੇੜੇ ਟੱਪ ਨਹੀਂ ਸਕੇ, ਹਾਰਮੁਜ਼ ਤਾਂ ਟੱਪਿਆ ਏ ਪਰ ਅਮਰੀਕੀ ਨਾਕਿਆਂ ਨੂੰ ਟੱਪ ਨਹੀਂ ਸਕੇ ਤੇ ਵਾਪਸ ਮੁੜਨਾ ਪਿਆ। ਤੇ ਉਹਦੇ ਕਾਰਨ ਕਹਿੰਦੇ ਚੀਨ ਤਲਖ ਬਹੁਤ ਆ, ਔਖਾ ਬਹੁਤ ਆ। ਤੇ ਉਹ ਕਹਿੰਦੇ ਜੀ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਵੀ ਚੀਨ ਨੂੰ ਕਿ ਤੂੰ ਹਥਿਆਰੀ ਮਦਦ ਕਰਦਾ ਈਰਾਨ ਦੀ। ਉਹ ਕਹਿੰਦਾ ਕਰਦਾ ਤਾਂ ਨਹੀਂ, ਪਰ ਤੇ ਜੇ ਲੋੜ ਪਈ ਫਿਰ ਸਿੱਧੇ ਆ ਜਾਵਾਂਗੇ ਜੀ। ਤੇ ਹੁਣ ਇੱਧਰ ਟਰੰਪ ਸਾਹਿਬ ਕਹਿੰਦੇ ਮੈਂ ਚਲੇ ਜਾਣਾ, ਮੈਂ ਜਿਨਪਿੰਗ ਨੂੰ ਜੱਫੀ ਪਾ ਲੈਣੀ, ਮੈਂ ਤਾਂ ਗਲੇ ਮਿਲ ਲੈਣਾ ਉਹਨੂੰ, ਹੈ ਨਾ, ਆਹ ਕਰ ਲੈਣਾ। ਉਹ ਪਤਾ ਨਹੀਂ ਕਦ ਹੋਣਾ ਕਦ ਨਹੀਂ, ਪਰ ਜੇ ਜੰਗ 'ਚ ਚੀਨ ਰੂਸ ਵਰਗੇ ਮੁਲਕ ਸਿੱਧੇ ਕੁੱਦਦੇ ਨੇ ਫਿਰ ਇਹ ਹੋਰ ਭਿਆਨਕ ਦੌਰ ਹੈ। ਪਰ ਇੱਧਰ ਈਰਾਨ ਕਹਿੰਦਾ ਵੀ ਮੈਂ ਤਾਂ ਸਾਰੇ ਸਮੁੰਦਰੀ ਮਾਰਗ ਬੰਦ ਕਰ ਦੂੰਗਾ ਜੇ ਅਮਰੀਕਾ ਪਿੱਛੇ ਨਹੀਂ ਹਟਦਾ। ਇਕੱਲਾ ਹੀ ਨਹੀਂ, ਮੈਂ ਹੋਰ ਮਾਰਗ ਵੀ ਰੋਕ ਦੂੰਗਾ। ਤੇ ਜੇ ਇਹ ਸਥਿਤੀ ਜਾਂਦੀ ਆ ਤਾਂ ਦੁਨੀਆ ਭਰ 'ਚ ਬੇਸ਼ੱਕ ਕੁਝ ਯੂਰੋਪੀਅਨ ਕੰਟਰੀਆਂ ਇਕੱਠੀਆਂ ਹੋ ਕੇ ਇਸ ਮਸਲੇ ਨੂੰ ਆਪਣੇ ਪੱਧਰ ਤੇ ਵੀ ਹੱਲ ਕਰਾਉਣ ਦੀ ਕੋਸ਼ਿਸ਼ 'ਚ ਨੇ। ਟਰੰਪ ਦੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲਬਾਤ ਹੋਈ ਆ, ਉਹ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੁਝ ਮੁਲਕਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਹੈ। ਉਧਰ ਪਾਕਿਸਤਾਨ ਦੇ ਰਾਸ਼ਟਰਪਤੀ ਮੁੜ ਕੇ ਸਰਗਰਮ ਹੋਏ ਨੇ ਜੀ। ਤੇ ਇਹ ਸਭ ਦੇ ਦਰਮਿਆਨ ਟਰੰਪ ਨੇ ਖੁਦ ਕਿਹਾ ਕਿ ਆਉਂਦੇ 1 ਜਾਂ 2 ਦਿਨਾਂ ਦਰਮਿਆਨ ਮੁੜ ਕੇ ਗੱਲਬਾਤ ਹੋ ਸਕਦੀ ਹੈ। ਠੀਕ ਹੈ। ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਬਈ ਇਸ ਮੌਕੇ ਦੁਬਾਰਾ ਜੰਗ ਸ਼ੁਰੂ ਹੋਣ ਦੀ ਸਥਿਤੀ ਬਹੁਤ ਘੱਟ ਹੈ। ਪਰ ਮੂਰਖ ਘਟਨਾ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕੋਈ ਮੂਰਖ ਹਰਕਤ ਹੋ ਜਾਵੇ। ਪਰ ਜਿਹੜੇ ਰਾਜਨੀਤਿਕ ਤੌਰ ਤੇ ਵੀ ਸਮਝ ਰੱਖਦੇ ਨੇ ਨਾਲ ਜੰਗਾਂ ਦੀ, ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਸਾਰੀਆਂ ਧਿਰਾਂ ਲੜਾਈ ਨਹੀਂ ਚਾਹੁੰਦੀਆਂ, ਪਰ ਉਹ ਸੇਫ ਰਾਹ ਜ਼ਰੂਰ ਚਾਹੁੰਦੀਆਂ ਨੇ ਕਿ ਸਾਡੀ ਸਭ ਦੀ ਇੱਜ਼ਤ ਜੀ ਬਣੀ ਰਹੇ। ਈਰਾਨ ਇਹ ਕਦੇ ਨਹੀਂ ਦਿਖਾਉਣਾ ਚਾਹੁੰਦਾ ਕਿ ਨੁਕਸਾਨ ਦੇ ਬਾਵਜੂਦ ਮੈਂ ਹਾਰਿਆ, ਕਿਉਂਕਿ ਉਹ ਜਿਸ ਬਿਲ ਪਾਵਰ ਨਾਲ ਲੜਿਆ ਉਹਦਾ ਸੁਨੇਹਾ ਦੁਨੀਆ ਭਰ ਚ ਗਿਆ। ਅਮਰੀਕਾ ਕਹਿੰਦਾ ਨੁਕਸਾਨ ਮੇਰਾ ਹੋਇਆ, ਇਜ਼ਰਾਈਲ ਦਾ ਹੋਇਆ, ਤੇ ਚਾਹੇ ਮੈਨੂੰ ਮੂੰਹ ਦੀ ਖਾਣੀ ਪਈ, ਪਰ ਮੈਂ ਤਾਂ ਵੀ ਐਂ ਜਾਣਾ ਚਾਹੁੰਦਾ ਕਿ ਜਿਵੇਂ ਆਖਰੀ ਮੈਚ ਖਿਡਾਰੀ ਖੇਡਣ ਆਉਂਦਾ 0 ਤੇ ਆਊਟ ਹੋ ਜਾਵੇ, ਪਰ ਤਾਂ ਵੀ ਉਹਨੂੰ ਬੈਟ ਬੱਲਿਆਂ ਦੀ ਛਾਂ ਜਿਹਦੇ ਹੇਠ ਤੋਂ ਫਿਰ ਲੰਘਾਇਆ ਜਾਂਦਾ ਤਾੜੀਆਂ ਮਾਰ ਕੇ। ਟਰੰਪ ਕਹਿੰਦਾ ਬਸ ਮੈਨੂੰ ਐਂ ਗਰਾਊਂਡ ਤੋਂ ਬਾਹਰ ਲੈ ਜਾਓ, ਜੰਗ ਵਾਲੇ ਚੋਂ, ਜੰਗ ਮੈਦਾਨ ਚ ਮੈਂ ਐਂ ਬਾਹਰ ਜਾਣਾ ਚਾਹੁੰਦਾ ਕਿ ਸਨਮਾਨ ਜੇ ਨਾਲ ਲੱਗਾ, ਉਹ ਮੈਂ ਜੰਗ ਛੱਡ ਕੇ ਭੱਜਣਾ ਚਾਹੁੰਦਾ। ਸੋ ਇਸ ਲਈ ਹੁਣ ਸਾਰਿਆਂ ਦੇ ਮੂੰਹ ਚ ਕੋੜ ਗਿਰਲੀ ਆ, ਆਣ ਕੇ ਛੱਡਣ ਸਥਿਤੀ ਇਹ ਬਣੀ ਹੋਈ ਆ। ਸੋ ਉਮੀਦ ਕਰਦੇ ਆ ਕਿ ਸੀਜ਼ਫਾਇਰ ਅਮਲੀ ਰੂਪ ਚ, ਪੱਕੇ ਰੂਪ ਚ ਅੱਗੇ ਵਧੇ ਤੇ ਇਹ ਜਿਹੜੀ ਹੁਣ ਦੁਬਾਰਾ ਗੱਲਬਾਤ ਹੋਣ ਦੀ ਆਸ ਹੈ ਉਹ ਸਿਰੇ ਚੜੇ ਤੇ ਸ਼ਾਂਤੀ ਪਰਤੇ, ਨਾ ਕਿ ਚੀਨ ਵਰਗੇ ਮੁਲਕ ਜੇ ਜੰਗ ਦੇ ਮੈਦਾਨ ਚ ਕੁੱਦੇ ਤਾਂ ਦ੍ਰਿਸ਼ ਹੋਰ ਭਿਆਨਕ ਹੋ ਸਕਦਾ। ਜਿੰਨੀਆਂ ਪਾਵਰਾਂ ਨੇ ਵਰਲਡ ਦੀਆਂ, ਜੇਕਰ ਉਹ ਇਹਦੇ ਵਿੱਚ ਜਿੰਨਾ ਵੀ ਦਿਨੋਂ ਦਿਨ ਜ਼ਿਆਦਾ ਇਨਵੋਲਵ ਹੋਣਗੀਆਂ, ਉਹਨੇ ਇਹਦੇ ਤਣਾਅ ਦੇ ਵਧਣ ਦੇ ਵੀ ਅਸਾਰ ਨੇ। ਘਟਨੇ ਤਾਂ ਚਲੋ ਘਟਦੇ ਜਾਂਦੇ ਨੇ ਫਿਰ ਉਵੇਂ ਤਰੀਕੇ ਨਾਲ, ਕਿਉਂਕਿ ਹਰ ਇੱਕ ਆਪਣਾ ਪਾਲਾ ਬਚਾਉਂਦਾ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।